ਦਰਸ਼ਕੋ ਬ੍ਰੇਕ ਤੋਂ ਬਾਅਦ ਸਭ ਨੂੰ ਜੀ ਆਇਆਂ ਨੂੰ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਸਾਰੇ ਪਹੁੰਚ ਚੁੱਕੇ ਹਾਂ। ਸੋ ਉਸ ਦੇ ਵਿੱਚ ਆਪਾਂ ਜੋ ਅਹਿਮ ਜੋ ਖਬਰ ਹੈ ਉਹ ਡਿਸਕਸ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ ਨੂੰ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਡਾਕਟਰ ਸਾਹਿਬ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜੇ ਹੋਏ ਨੇ। ਸੋ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੀ ਸੀਨੀਅਰ ਅਧਿਕਾਰੀ ਵੱਲੋਂ ਕਿਹਾ ਗਿਆ ਹੈ ਕਿ ਅਮਰੀਕਾ ਵੱਲੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਸੰਬੰਧਾਂ ਵਿੱਚ ਭਾਰਤ ਦੀ ਪਹਿਲ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਜਿਹੜੀ ਅਮਰੀਕਾ ਚਾਈਨਾ ਪੋਲਰਾਈਜੇਸ਼ਨ ਦੁਨੀਆ ਦੇ ਵਿੱਚ ਚੱਲ ਰਹੀ ਹੈ, ਜ਼ਾਹਰ ਹੈ ਇਸ ਦਾ ਸਾਰੀ ਦਾ ਮਰਕਜ਼ ਇਕਨੋਮਿਕਲ ਕੋਰੀਡੋਰ ਹੈ ਔਰ ਉਹਦੇ ਵਿੱਚ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੋਰ ਵੀ ਅਹਿਮੀਅਤ ਵਾਲਾ ਹੈ ਕਿਉਂਕਿ ਉਹੀ ਉਹਦੀ ਬਿਗਨਿੰਗ ਹੈ। ਇੱਕ ਜਿਹੜਾ ਕਿ ਪਾਕਿਸਤਾਨ ਦੀ ਨਹੀਂ, ਗਵਾਦਰ ਪੋਰਟ ਔਰ ਫਿਰ ਪਾਕਿਸਤਾਨ ਦੇ ਨਾਲ ਲੱਗਦੇ ਸਾਰੇ ਸੈਂਟਰਲ ਏਸ਼ੀਆ ਤੱਕ ਦੇ ਮੁਲਕ ਔਰ ਉਹਨਾਂ ਰਾਹੀਂ ਅਸੀਂ ਦੇਖਦੇ ਹਾਂ ਕਿ ਟਰਕੀ ਫਿਰ ਜਿਹੜਾ ਯੂਰਪ ਦੇ ਵਿੱਚ ਆ ਜਾਂਦਾ, ਉਹਦਾ ਇੱਕ ਹਿੱਸਾ ਉੱਥੋਂ ਤੱਕ ਯੂਰਪ ਤੱਕ ਪਹੁੰਚਦੀ ਹੈ। ਸੋ ਜ਼ਾਹਰ ਹੈ ਕਿ ਪਾਕਿਸਤਾਨ ਇਸ ਸਾਰੇ ਦੇ ਵਿੱਚ ਇੱਕ ਕੀ ਪਾਰਟਨਰ ਵੀ ਹੈ ਔਰ ਕੀ ਐਲੀਮੈਂਟ ਹੈ ਪਾਕਿਸਤਾਨ ਦੀ ਟੈਰੀਟੋਰੀ। ਤੋਂ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜੇ ਬੀਬੀ ਐਲਿਸ ਵੈਲਸ ਨੇ, ਜਿਹੜੇ ਅਦਰਵਾਈਜ਼ ਉਹਨਾਂ ਦਾ ਅਹੁਦਾ ਸਟੇਟ ਡਿਪਾਰਟਮੈਂਟ ਡਿਪਟੀ ਅਸਿਸਟੈਂਟ ਸੈਕਟਰੀ ਦਾ, ਜਿਹੜੇ ਰਿਟਾਇਰ ਹੋ ਰਹੇ ਨੇ ਇਸ ਮੰਥ ਐਂਡ ਦੇ ਉੱਤੇ, ਪਰ ਉਹਨਾਂ ਨੇ ਸੈਂਟਰਲ ਐਂਡ ਸਾਊਥ ਏਸ਼ੀਆ ਦੇ ਬੈਂਚ ਨੂੰ ਹੈਡ ਕੀਤਾ ਔਰ ਉਹਨਾਂ ਨੇ ਕੱਲ ਜਿਹੜੀ ਹੈ ਆਪਣੇ ਵਿਊਜ਼ ਡਿਫਰੈਂਟਲੀ ਦਿੱਤੇ ਸੀ, ਜਿਨ੍ਹਾਂ ਨੂੰ ਅਸੀਂ ਡਿਸਕਸ ਕੀਤਾ ਕਿ ਭਾਈ ਇੰਡੀਆ ਤਾਲਿਬਾਨ ਨਾਲ ਗੱਲਬਾਤ ਸ਼ੁਰੂ ਕਰੇ ਕਿਉਂਕਿ ਉਹ ਫਿਊਚਰ ਦੇ ਹਾਕਮ ਨੇ। ਚਾਈਨਾ ਇੰਡੀਆ ਜਿਹੜਾ ਬਾਰਡਰ ਡਿਸਪਿਊਟ ਹੈ ਉਹਦੇ ਲਈ ਜਿਹੜਾ ਉਹ ਬਲੈਂਕ ਚੈੱਕ ਇੰਡੀਆ ਨੂੰ ਦਿੱਤਾ। ਇਸੇ ਤਰ੍ਹਾਂ ਜਿਹੜੇ ਹੋਰ ਮੁੱਦੇ ਨੇ ਜਨਰਲ, ਉਹਨਾਂ ਦੇ ਉੱਤੇ ਵੀ ਗੱਲਬਾਤ ਕੀਤੀ। ਪਰ ਹੁਣ ਇਹ ਲੱਗਦਾ, ਔਰ ਮੈਂ ਇਹ ਕਿਹਾ ਸੀ ਕਿ ਵੀ ਇਹ ਉਹਨਾਂ ਦੇ ਕੋਈ ਇੰਡੀਵਿਜੂਅਲ ਵਿਊ ਨਹੀਂ ਨੇ, ਇਹ ਉਹ ਰੂਲ ਆਊਟ ਕਰ ਰਹੇ ਨੇ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਅਮਰੀਕਾ ਦੀ ਫੋਰਨ ਪਾਲਿਸੀ ਜਿਹੜੀ ਸਟੇਟ ਡਿਪਾਰਟਮੈਂਟ ਨੇ ਸੈੱਟ ਕਰਨੀ ਹੈ, ਉਸ ਦਾ ਇਹ ਰੋਡ ਮੈਪ ਹੈ। ਔਰ ਜ਼ਾਹਰ ਹੈ ਕਿ ਵੀ ਬਹੁਤ ਵਾਰ ਜਦੋਂ ਇਸ ਕਿਸਮ ਦੇ ਸੀਨੀਅਰ ਆਫੀਸ਼ੀਅਲ ਤੋਂ ਕੋਈ ਗੱਲ ਕਵਾਈ ਜਾਂਦੀ ਹੈ ਤੇ ਉਹਦੇ ਨਾਲ ਤੁਸੀਂ ਫਿਰ ਸਰਾਊਂਡਿੰਗ ਵੀ ਦੇਖ ਰਹੇ ਹੁੰਦੇ ਹੋ ਕਿ ਇਸ ਸਾਰੇ 'ਚ ਹੋਰ ਕੀ ਖਬਰਾਂ ਚਾਰਜ ਫਿਰ ਇਹ ਲੱਗ ਰਹੀਆਂ ਨੇ। ਔਰ ਉਹ ਜਿਹੜੀ ਕੱਲ ਉਹਨਾਂ ਨੇ ਬੀਬੀ ਐਲਿਸ ਨੇ ਐਡਵਾਈਸ ਕੀਤਾ ਸੀ, ਉਹਦੇ 'ਚ ਉਹਨਾਂ ਨੇ ਚੀਨ ਤੇ ਨੇਪਾਲ ਲਈ ਵੀ ਜਿਹੜਾ ਹੇਜਲੀ ਮਾਸੀ ਵਾਲਾ ਜਿਹੜਾ ਉਹ ਹਾਂ ਦਾ ਨਾਰਾ ਮਾਰਿਆ ਸੀ ਕਿ ਨੇਪਾਲ ਨੂੰ ਲੈ ਲੈਣਾ ਚਾਹੀਦਾ। $500 ਮਿਲੀਅਨ ਜਿਹੜਾ ਉਹਨਾਂ ਨੂੰ ਰੋਡਸ ਔਰ ਦੂਸਰੇ ਲਈ ਦਿੱਤਾ, ਲੋਨ ਦਿੱਤਾ ਜਾ ਰਿਹਾ। ਪਰ ਪਾਕਿਸਤਾਨ ਦੇ ਹਵਾਲੇ ਨਾਲ ਉਹਨਾਂ ਨੇ ਚੀਨ ਨੂੰ ਕਿਹਾ ਸੀ ਕਿ ਵੀ ਤੂੰ ਜਿਹੜਾ ਉਹ ਪ੍ਰੈਡੇਟਰ ਨਾ ਬਣ ਔਰ ਤੁਸੀਂ ਪਾਕਿਸਤਾਨ ਦੇ ਉੱਤੇ ਕਰਜ਼ਾ ਚਾੜ ਕੇ ਔਰ ਲੋੜ ਤੋਂ ਜ਼ਿਆਦਾ ਜਿਹੜਾ ਉਹਨਾਂ ਨੂੰ ਦੇ ਕੇ ਕਰਜ਼ਾ ਔਰ ਜ਼ਿਆਦਾ ਉਹਦੇ ਬਿੱਲ ਬਣਾ ਕੇ ਜਾਂ ਦੂਸਰਾ ਉਹਨੂੰ ਲੁੱਟ ਰਹੇ ਔਰ ਜਿਹੜਾ ਤੁਹਾਡਾ ਹੁਣ ਤੱਕ ਦਾ ਕਰਜ਼ਾ ਪਾਕਿਸਤਾਨ ਨੇ ਤੁਹਾਨੂੰ ਦੇਣਾ ਉਹਨੂੰ ਮਾਫ ਕਰੋ। ਤਾਂ ਉਦੋਂ ਵੀ ਮੈਂ ਕਿਹਾ ਸੀ ਕਿ ਵੀ ਇਹ ਵੀ ਅਲਟੀਮੇਟਲੀ ਪਾਕਿਸਤਾਨ ਨੂੰ ਇਹ ਸਲਾਹ ਨਸੀਹਤ ਹੀ ਦਿੱਤੀ ਗਈ ਹੈ। ਹਾਲਾਂਕਿ ਡਿਪਲੋਮੈਟਿਕ ਪ੍ਰੈਸ਼ਰ ਵੀ ਹੋਏਗਾ ਕਿ ਵੀ ਇਹ ਨਿਕਲੋ, ਜੇ ਪਾਕਿਸਤਾਨ ਪੈਰ ਪਿੱਛੇ ਖਿੱਚ ਲੈ ਤੇ ਸਾਰਾ ਕੁਝ ਹੀ ਧੜਮ ਕਰਕੇ ਡਿੱਗ ਪੈਂਦਾ। ਪਰ ਪਾਕਿਸਤਾਨ ਨੂੰ ਵੀ ਪਤਾ ਹੈ ਕਿ ਅਲਟੀਮੇਟਲੀ ਜਿਸ ਅਮਰੀਕਾ ਦੇ ਨਾਲ ਪਾਕਿਸਤਾਨ ਨੇ ਅੱਖਾਂ ਬੰਦ ਕਰਕੇ ਅਲਾਇੰਸ ਕੀਤਾ ਪੋਸਟ 47 ਪੀਰੀਅਡ 'ਚ, ਕੋਲਡ ਵਾਰ ਦੇ ਵਿੱਚ ਸੀਟੋ ਦਾ ਮੈਂਬਰ ਬਣਿਆ, ਸੋਵੀਅਤ ਯੂਨੀਅਨ ਦੇ ਖਿਲਾਫ ਜਿਹੜੀ ਪ੍ਰੋਕਸੀ ਵਾਰ ਦਾ ਹਿੱਸਾ ਪਾਕਿਸਤਾਨ ਬਣਿਆ 10 ਸਾਲ। ਉਸ ਤੋਂ ਬਾਅਦ ਈਵਨ 9/11 ਤੋਂ ਬਾਅਦ ਬਿਲਕੁਲ ਅਨਕੰਡੀਸ਼ਨਲ ਸਪੋਰਟ। ਉਦੋਂ ਮੁਸ਼ਰਫ ਨੇ ਨਹੀਂ ਕਿਹਾ ਕਿ ਜੀ ਅਸੀਂ ਆਪਣਾ ਕਰਜ਼ਾ ਮਾਫ ਕਰਾ ਲਈਏ, ਜਾਂ ਅਮਰੀਕਾ ਨੇ ਕਿਹਾ ਹੋਇਆ ਕਿ ਜੀ ਅਸੀਂ ਤੁਹਾਡਾ ਜਿਹੜਾ ਕਰਜ਼ਾ ਤੁਸੀਂ IMF ਔਰ ਦੂਜਾ ਦੇਣਾ ਜਾਂ ਵਰਲਡ ਬੈਂਕ ਉਹਨੂੰ ਅਸੀਂ ਮਾਫ ਕਰਦੇ। ਉਹਨਾਂ ਨੇ ਕੀਤਾ ਔਰ ਹੁਣ ਜਿਹੜਾ ਉਹਨਾਂ ਦੀ ਅਪਰੋਚ ਟੋਟਲੀ ਡਿਫਰੈਂਟ ਹੈ। ਔਰ ਮੈਂ ਇਸ ਦੀ ਗੱਲ ਕਰਾਂਗਾ ਕਿ ਵੀ ਕਿਵੇਂ ਉਹਨਾਂ ਨੇ ਮਿਸਟਰ ਐਲਿਸ ਵੈਲਸ ਨੇ ਕੱਲ ਇੱਕ ਥਿੰਕ ਟੈਂਕ ਹੈ ਐਟਲਾਂਟਿਕ ਕਾਉਂਸਲ ਔਰ ਉਹਦੇ ਤੇ ਵਰਚੁਅਲ ਜਿਹੜੀ ਹੈ ਉਹ ਕਾਨਫਰੰਸ ਕੀਤੀ ਔਰ ਉਹਨਾਂ ਦੇ ਨਾਲ ਮਿਸਟਰ ਰਿਚਰਡ ਵਰਮਾ ਜਿਹੜੇ ਪੰਜਾਬੀ ਓਰੀਜਨ ਦੇ ਪੰਜਾਬੀ ਹਿੰਦੂ ਹੈ ਔਰ ਇਹ ਅਮਰੀਕਾ ਦੇ ਐਂਬੈਸਡਰ ਰਹੇ ਨੇ ਇੰਡੀਆ ਦੇ ਵਿੱਚ, ਉਹ ਵੀ ਲਾਈਨ ਦੇ ਉੱਤੇ ਸੀ। ਔਰ ਉਹਦੇ 'ਚ ਉਹਨਾਂ ਨੇ ਕਿਵੇਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਹੁਣ ਇੰਡੀਆ ਪਾਕਿਸਤਾਨ ਰਿਲੇਸ਼ਨਸ ਦੇ ਵਿੱਚ ਜਿਹੜਾ ਅੱਗੇ ਇੱਕ ਹਾਈਫਨ ਹੁੰਦਾ ਸੀ ਕਿ ਬਰਾਬਰੀ ਤੇ ਰੱਖਣਾ ਹੈ, ਹਾਈਫਨ ਤਾਂ ਹੁਣ ਪਾਰਟ ਆਫ ਹਿਸਟਰੀ ਬਣ ਚੁੱਕਾ ਹੈ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਜਦੋਂ ਇਸ ਟੌਪਿਕ ਨੂੰ
ਦੇਖ ਰਿਹਾ ਸੀ ਤੇ ਇੱਕਦਮ ਮੇਰੀਆਂ ਨਜ਼ਰਾਂ ਚੋਂ ਇੱਕ ਲੇਖ ਜਿਹੜਾ ਕਿ ਪਾਕਿਸਤਾਨ ਦੇ ਸਾਬਕਾ ਐਮਬੈਸਡਰ ਅਮਰੀਕਾ ਦੇ ਵਿੱਚ ਹੁਸੈਨ ਹਕਾਨੀ ਦਾ ਗੁਜ਼ਰਿਆ ਇਹ, ਔਰ ਬੜੀ ਦਾ ਡਿਪਲੋਮੈਟ ਜਿਹੜਾ ਇੱਕ ਪ੍ਰੈਸਟੀਜੀਅਸ ਪਬਲਿਕੇਸ਼ਨ ਹੈ ਉਹਦੇ ਚ ਹੈ, ਔਰ ਉਹਦਾ ਟਾਈਟਲ ਹੈ ਪਾਕਿਸਤਾਨ ਡਿਸਕਵਰਸ the high cost of Chinese investment. A new report sheds light on the true cost of China-Pakistan economic corridor for Pakistan. ਹੁਣੇ ਹੁਸੈਨ ਹਕਾਨੀ ਜਦੋਂ ਜ਼ਰਦਾਰੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸਨ, ਉਦੋਂ ਇਹ ਅਮਰੀਕਾ ਦੇ ਵਿੱਚ ਐਮਬੈਸਡਰ ਸੀ ਜਿਹੜਾ ਪਾਕਿਸਤਾਨ ਦਾ, ਔਰ ਸ਼ੱਕ ਦੇ ਦਾਇਰੇ ਚ ਆਇਆ। ਕੁਝ ਗੱਲਾਂ ਨੇ ਜਿਹੜੀਆਂ ਮੈਂ ਡਿਸਕਸ ਨਹੀਂ ਕਰ ਸਕਦਾ, ਪਰ ਜ਼ਾਹਰ ਹੈ ਕਿ ਉਸ ਹੱਦ ਤੱਕ ਗੱਲ ਪਹੁੰਚ ਗਈ ਕਿ ਵੀ ਇਹ ਤਾਂ ਅਮਰੀਕਨਾਂ ਦੇ ਲਈ ਕੰਮ ਕਰ ਰਿਹਾ ਪਾਕਿਸਤਾਨ 'ਚ ਬੈਠਾ, ਔਰ ਉਹ ਉਸਾਮਾ ਨਾਲ ਰਿਲੇਟਡ ਖਬਰਾਂ ਹੋਣ ਜਾਂ ਉਸ ਤੋਂ ਪਹਿਲਾਂ ਕੋਈ ਹੋਰ ਕਮਿਟਮੈਂਟ ਦੀ ਗੱਲ ਹੋਏ, ਕੁਝ ਡਾਕੂਮੈਂਟ ਸਾਹਮਣੇ ਆਏ, ਔਰ ਉਹਦੇ ਥੱਲੇ ਹੁਸੈਨ ਹਕਾਨੀ ਸਾਹਿਬ ਪਾਕਿਸਤਾਨ ਤਾਂ ਖਤਮ ਹੋ ਗਿਆ ਉਹਨਾਂ ਦੇ ਲਈ, ਔਰ ਹੁਣ ਇੱਥੇ ਬੈਠ ਕੇ ਕਿਸੇ ਥਿੰਕ ਟੈਂਕ 'ਚ ਵੜ ਜਾਣ ਜਾਂ ਹੋਰ ਵਕਤਨ ਬਾ ਵਕਤਨ ਜਿਹੜਾ ਹੈ ਉਹ ਪ੍ਰੋ ਅਮਰੀਕਾ ਲਾਈਨ ਜਿਹੜੀ ਹੈ ਉਹ ਹੁੰਦੀ ਹੈ। ਜ਼ਾਹਰ ਹੈ ਕਿ ਵੀ ਜਿਸ ਦਾ ਤੁਸੀਂ ਖਾਂਦੇ ਹੋ ਮੂੰਹ ਖਾਂਦਾ ਹੈ, ਅੱਖਾਂ ਸ਼ਰਮਾਉਂਦੀਆਂ ਨੇ। ਪਰ ਮੈਂ ਇਹਦੀ ਟਾਈਮਿੰਗ ਵੀ ਦੇਖੀ, ਔਰ ਫਿਰ ਮੈਂ ਦੇਖਿਆ ਕਿ ਵੀ ਇਹ ਹੈ ਕੀ ਹੈ ਜਿਹੜੀ ਗੱਲ ਉਹਨਾਂ ਨੇ ਕਹੀ, ਔਰ ਉਹਦੇ 'ਚ ਉਹਨਾਂ ਨੇ ਇੱਕ ਇਹ ਕਿਹਾ ਕਿ ਵੀ ਇਹ ਜਿਹੜਾ $62 ਬਿਲੀਅਨ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੇ ਉੱਤੇ ਜਿਹੜਾ ਹੈ ਉਹ ਖਰਚ ਕੀਤਾ, ਇਹ ਜਿਹੜਾ ਇਨਫਰਾਸਟ੍ਰਕਚਰ ਪ੍ਰੋਜੈਕਟ ਇਹਦੇ ਚ ਇਨਸਫੀਸ਼ੀਐਂਟ ਟਰਾਂਸਪੇਰੈਂਸੀ ਹੈ, ਹਾਂਜੀ, ਵੀ ਇਹ ਪਾਰਦਰਸ਼ੀ ਨਹੀਂ ਹੈ, ਇਹਦੇ ਚ ਬਹੁਤ ਵੱਡੇ ਘਪਲੇ ਹੋਏ ਨੇ। ਔਰ ਉਹਨਾਂ ਨੇ ਕਿਹਾ ਜੀ ਵੀ ਜਿਹੜੀ ਕਮੇਟੀ ਈਵਨ ਇਮਰਾਨ ਖਾਨ ਸਾਹਿਬ ਨੇ ਬਣਾਈ ਉਹਨੂੰ ਲੀਡ ਕਰ ਰਹੇ ਨੇ, ਉਹਨਾਂ ਨੇ ਹਾਈ ਕਾਸਟ ਇਲੈਕਟ੍ਰਿਸਿਟੀ ਜਿਹੜੀ ਕਿ ਪਾਕਿਸਤਾਨੀ ਕੰਜ਼ਿਊਮਰਸ ਨੂੰ ਦਿੱਤੀ ਜਾ ਰਹੀ ਹੈ ਉਹਦੇ ਨਾਲ ਜੁੜੀ ਹੋਈ ਕਿੰਨੀ ਕਰਪਸ਼ਨ ਹੈ, ਔਰ ਉਹਦੇ ਚ ਚਾਈਨੀਜ਼ ਕੰਪਨੀ ਦਾ ਕੀ ਰੋਲ ਹੈ, ਉਹਦੇ ਚ ਹੁਆਂਗ ਸ਼ੈਂਡੋਂਗ ਰॉय ਪਾਕਿਸਤਾਨ એનર્ਜੀ और द साहिवाल एंड पोर्ट कासिम इलेक्ट्रिक पावर कंपनी लिमिटेड ਜ਼ਾਹਰ ਹੈ ਪਾਰਟਨਰਸ਼ਿਪ ਹੈ, ਇਹਨਾਂ ਦੋਨਾਂ ਦਾ ਜ਼ਿਕਰ ਕੀਤਾ। ਔਰ ਉਹਨਾਂ ਨੇ ਕਿਹਾ ਜੀ ਵੀ ਬੇਸ਼ੱਕ ਪਾਕਿਸਤਾਨ ਦੇ ਲੋਕਾਂ ਨੂੰ ਤਾਂ ਇਹ ਕਿਹਾ ਜਾਂਦਾ ਹੈ ਕਿ ਚਾਈਨਾ ਸਾਡਾ ਬਹੁਤ ਰਿਲਾਇਬਲ ਦੋਸਤ ਹੈ, ਪਰ ਇਹ ਸਾਹਮਣੇ ਆਇਆ ਕਿ ਚਾਈਨਾ ਡਜ਼ ਬਿਜ਼ਨਸ ਮਰਸੀਲੈਸਲੀ ਐਂਡ ਅਨਸਕਰਪੂਲਸਲੀ, ਕਿ ਵੀ ਬਿਲਕੁਲ ਜ਼ਾਲਮ ਹੈ ਅੰਦਾਜ਼ ਚਾਈਨਾ ਦਾ ਬਿਜ਼ਨਸ ਦਾ, ਔਰ ਕੋਈ ਲਿਹਾਜ਼ ਦੀ ਲਾਈਨ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਪਾਕਿਸਤਾਨ ਤਾਂ ਅੱਖਾਂ ਬੰਦ ਕਰਕੇ ਉਹ ਜਿਹੜਾ ਹੈ ਉਹ ਸਟ੍ਰੈਟੇਜਿਕ ਔਰ ਦੂਜੀ ਉਹਨਾਂ ਨੂੰ ਅਹਿਮੀਅਤ ਦੇ ਰਿਹਾ, ਔਰ ਇਹਦੇ ਕਹਿਣ ਮੁਤਾਬਕ ਹਕਾਨੀ ਦੇ 278 ਪੇਜ ਦੀ ਰਿਪੋਰਟ ਹੈ ਜਿਹੜੀ ਕਿ ਕਮੇਟੀ ਫॉर ਪਾਵਰ ਸੈਕਟਰ ਆਡਿਟ ਸਰਕੂਲਰ ਡੈਟ ਰਿਜ਼ਰਵੇਸ਼ਨ ਐਂਡ ਫਿਊਚਰ ਰੋਡ ਮੈਪ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜਾ ਰਿਪੋਰਟ ਕੀ ਹੈ ਜੇ ਇਮਰਾਨ ਖਾਨ ਸਾਹਿਬ ਨੇ ਲੀਡ ਕੀਤਾ ਕਮੇਟੀ ਨੂੰ, ਉਹਨਾਂ ਨੇ ਦੇਖਣਾ। ਮੈਂ ਇਹਦੇ ਚ ਇਹ ਰੂਲ ਆਊਟ ਨਹੀਂ ਕਰਦਾ ਕਿ ਕਰਪਸ਼ਨ ਨਹੀਂ ਹੋਈ ਹੋਏਗੀ। ਅਨਫੋਰਚੂਨੇਟਲੀ ਪਾਕਿਸਤਾਨ ਦੇ ਜਿਹੜੇ ਵੱਡੇ ਘਰਾਣੇ ਨੇ, ਇੰਡਸਟਰੀਅਲ ਘਰਾਣੇ ਜਿਹਦੇ ਚ ਇਨਵੋਲਵ ਹੁੰਦੇ ਨੇ, ਜੇ ਆਟਾ ਔਰ ਸ਼ੂਗਰ ਜਿਹੜੀ ਆਮ ਲੋਕਾਂ ਦੀ ਚੀਜ਼ ਹੈ ਉਹਦੇ ਚ ਇਹ ਜਿਹੜਾ ਝੂਠੀਆਂ ਰਸੀਦਾਂ ਔਰ ਐਕਸਪੋਰਟ ਕਰਨ ਦੇ ਨਾਂ ਥੱਲੇ ਤੁਸੀਂ ਭੇਜ ਅਫਗਾਨਿਸਤਾਨ ਰਹੇ ਹੋ ਉੱਥੇ ਤੇ ਹੋਰ ਜਿਹੜਾ ਬਿੱਲ ਕਿਤਿਓਂ ਦੇ ਰਹੇ ਹੋ, ਤੇ ਜੇ ਇਸ ਲੈਵਲ 'ਚ ਵੀ ਕਰਪਸ਼ਨ ਹੋਇਆ, ਜੇ ਇਮਰਾਨ ਖਾਨ ਹੋਰਾਂ ਨੇ ਇਸ ਦੇ ਉੱਤੇ ਕੀਤਾ ਸੀ। ਕੱਲ ਵੀ ਕਿਹਾ ਸੀ ਕਿ ਪਾਕਿਸਤਾਨ ਨੂੰ ਬੇਸ਼ੱਕ ਚਾਈਨਾ ਇੱਕ ਟਾਈਮ ਟੈਸਟਡ ਫਰੈਂਡ ਹੈ, ਪਰ ਪਾਕਿਸਤਾਨ ਨੂੰ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਅੱਖਾਂ ਬੰਦ ਕਰਕੇ ਅਮਰੀਕਾ ਦਾ ਵੀ ਸਾਥ ਦਿੱਤਾ ਤੇ ਫਿਰ ਦੇ ਹੀ ਗਏ। ਨਤੀਜਾ ਇਹ ਹੋਇਆ ਕਿ ਵੀ ਅੱਜ ਉਹਨਾਂ ਨੇ ਕਿਹਾ ਜੀ ਨਹੀਂ ਹੁਣ ਅਸੀਂ ਡੀ-ਹਾਈਫਨੇਟ ਕਰ ਦਿੱਤਾ ਹੈ, ਤੁਹਾਡੀ ਕੋਈ ਥਾਂ ਨਹੀਂ। ਉਹ ਕੌਸ਼ੀਅਸ ਲਾਈਨ ਹੋਣੀ ਚਾਹੀਦੀ ਹੈ। ਪਰ ਮੈਂ ਇਹ ਹੁਸੈਨ ਹਕਾਨੀ ਜਿਹੜਾ ਜ਼ਾਹਰ ਹੈ ਅਮਰੀਕਾ ਦਾ ਬੁਲਾ ਰਿਹਾ, ਕੋਈ ਇਹ ਪਾਕਿਸਤਾਨ ਦੇ ਇੰਟਰਸਟ ਨਹੀਂ ਰਿਪਰੈਜ਼ੈਂਟ ਕਰਦਾ। ਔਰ ਇਹ ਲੰਬੇ ਚੌੜੇ ਆਰਟੀਕਲ ਜਿਹੜਾ ਡਿਪਲੋਮੈਟ ਛਪਿਆ ਹੈ, ਅਖੀਰਲੀ ਲਾਈਨ ਜਿਹੜੀ ਹੈ ਉਹ ਬੜੀ ਇੰਟਰਸਟਿੰਗ ਹੈ। ਇਹਦਾ ਮਤਲਬ ਇਹ ਹੈ ਕਿ ਅਮਰੀਕਾ ਕਿਵੇਂ ਚਾਈਨਾ ਨਾਲੋਂ ਤੋੜਨ ਦੇ ਲਈ ਆਪਣੇ ਇੰਟਰਸਟ ਨੂੰ ਆਪਣੇ ਕਰੋਨੀਜ਼ ਰਾਹੀਂ ਕਿਵੇਂ ਪੁਸ਼ ਕਰ ਰਿਹਾ। ਅਖੀਰਲੀ ਇਹਦੀ ਲਾਈਨ ਹੈ ਇਹਦੇ ਲਿਖਤ ਦੀ ਹਕਾਨੀ ਦੇ ਕਿ ਵੀ ਇਹ ਜਿਹੜਾ ਨਾਓ ਇਟ ਸੀਮਸ ਚਾਈਨੀਜ਼ ਇਨਵੈਸਟਮੈਂਟ ਹੈਵ ਬਿਕਮ ਏ ਨਿਊ ਲਾਇਬਿਲਿਟੀ, ਕਿ ਪਾਕਿਸਤਾਨ ਦੇ ਸਿਰ ਦੇ ਉੱਤੇ ਲਾਇਬਿਲਿਟੀ ਬਣ ਗਈ ਹੈ। The International Monetary Fund has been pushing Pakistan's official to raise taxes and power tariffs, effectively asking Pakistani public to foot the bill for China's rapacious practices. कि जो ਇਹਦਾ ਮਤਲਬ ਇਹ ਹੈ ਕਿ ਜੋ
ਪਾਕਿਸਤਾਨ ਦੀ ਅੱਜ ਇਕਨੋਮਿਕਲ ਹਾਲਤ ਹੈ ਉਹਦੇ ਲਈ ਜ਼ਿੰਮੇਵਾਰ ਹੀ ਚਾਈਨਾ। ਉਹ ਭਾਈ ਚਾਈਨਾ ਨਾਲ ਤਾਂ ਕਨਸਟੈਂਟ ਰਿਲੇਸ਼ਨਸ਼ਿਪ ਹੈ। ਸਾਰਾ ਇਕਨੋਮਿਕਲ ਮਾਡਲ ਤਾਂ ਪਾਕਿਸਤਾਨ ਨੇ ਅਮਰੀਕਾ ਦਾ ਫੋਲੋ ਕੀਤਾ ਹੈ। ਅਮਰੀਕਾ ਦੀਆਂ ਹੀ ਜੰਗਾਂ 1979 ਤੋਂ 1999 ਤੱਕ ਹੋਏ ਜਾਂ ਫਿਰ 9/11 ਤੋਂ ਬਾਅਦ ਅਗਲੇ 10-12 ਸਾਲ ਹੋਏ, ਇਹ ਤਾਂ ਅਮਰੀਕਾ ਨੂੰ ਹੀ ਉਹਨਾਂ ਨੇ ਟੋਕ ਕੀਤੀ ਹੈ ਉਹਨਾਂ ਦੀ ਲਾਈਨ। ਔਰ ਫਿਰ ਹੱਕਾਨੀ ਸਾਹਿਬ ਕਹਿੰਦੇ ਨੇ ਯੂਨਾਈਟਿਡ ਸਟੇਟਸ and Western financial institutions should not help Pakistan's ruling elites in their own and China's predatory behavior. People of Pakistan deserve better. ਕਿ ਇਹ ਕਹਿ ਰਹੇ ਨੇ ਕਿ ਬੰਦ ਕਰ ਦਿਓ ਇਹਨਾਂ ਦੀ ਮਦਦ। ਹੁਣ ਜ਼ਾਹਰ ਹੈ ਕਿ ਵੀ ਉਹਨਾਂ ਦੀ ਟੀਮ ਦੇ ਵਿੱਚ ਕੀ ਹੈ, ਇਮਰਾਨ ਖਾਨ ਸਾਹਿਬ ਦੀ ਇੱਕ ਵੱਖਰੀ ਗੱਲ ਹੈ, ਲੇਕਿਨ ਇਮਰਾਨ ਖਾਨ ਖੁਦ ਬਜ਼ਾਤੇ ਖੁਦ ਇੱਕ ਟਰਾਂਸਪੇਰੈਂਟਲੀ ਆਨੈਸਟ ਨੇ। ਔਰ ਇਸ ਵੇਲੇ ਕ੍ਰਾਈਸਿਸ ਜੇ ਸੱਚਮੁੱਚ ਹੱਕਾਨੀ ਦੇ ਵਿੱਚ ਕੋਈ ਪਾਕਿਸਤਾਨੀ ਪੈਟਰੀਓਟਿਜ਼ਮ ਤਾਂ ਛੱਡੋ, ਹਮਦਰਦੀ ਦਾ ਐਲੀਮੈਂਟ ਵੀ ਹੁੰਦਾ ਹੈ। ਤੇ ਇਸ ਕਿਸਮ ਦੀ ਗੱਲ ਨਹੀਂ ਤੁਸੀਂ ਕਹਿੰਦੇ ਕਿ ਜੀ ਇਸ ਵੇਲੇ ਉਹ ਕਰੋਨੀ ਤੇ ਫਲਾਣੇ ਭਾਈ, ਜਦੋਂ ਤੂੰ ਐਂਬੈਸਡਰ ਲੱਗਾ ਸੀ ਤੇ ਜ਼ਰਦਾਰੀ ਪ੍ਰਾਈਮ ਮਿਨਿਸਟਰ ਸੀ, ਉਦੋਂ ਪਾਕਿਸਤਾਨ ਦੇ ਵਿੱਚ ਕਿਹੜੇ ਟਰਾਂਸਪੇਰੈਂਟਲੀ ਆਨੈਸਟ ਲੋਕਾਂ ਦੇ ਨਾਲ ਤੂੰ ਕੰਮ ਕਰ ਰਿਹਾ ਸੀ? ਉਦੋਂ ਦਾ ਤੂੰ ਕਿਹਾ ਜਦੋਂ ਸੀ। ਹੁਣ ਤੁਸੀਂ ਇੱਥੇ ਬੈਠ ਕੇ, ਕਿਉਂਕਿ ਤੁਹਾਡੀ ਬ੍ਰੈਡ ਬਟਰ ਇਹਨਾਂ ਚੋਂ ਨਿਕਲਦੀ ਹੈ, ਤੁਸੀਂ ਇਸ ਕਿਸਮ ਦੀਆਂ ਗੱਲਾਂ ਕਰ ਰਹੇ ਹੋ। ਔਰ ਮੈਂ ਇਸ ਆਰਟੀਕਲ ਨੂੰ ਇਸ ਲਈ ਪਹਿਲਾਂ ਡਿਸਕਸ ਕੀਤਾ ਕਿ ਇਹ ਇੱਕ ਅਹਿਮੀਅਤ ਵਾਲੀ ਗੱਲ ਹੈ ਕਿ ਅਲਟੀਮੇਟਲੀ ਜਿਹੜੇ ਬੀਬੀ ਐਲਿਸ ਨੇ, ਉਹਨਾਂ ਨੇ ਇਸ ਸਾਰੇ ਦੇ ਵਿੱਚ ਕੀ ਕਿਹਾ, ਜਿਹੜੀ ਉਹਨਾਂ ਨੇ ਵਰਚੁਅਲ ਕਾਨਫਰੰਸ ਕੀਤੀ, ਕਿਉਂਕਿ ਇਹ ਕੱਲ ਦੇ ਹਵਾਲੇ ਨਾਲ ਵੀ ਜਿਹੜੀ ਅਸੀਂ ਡੀਟੇਲ ਡਿਸਕਸ ਕਰਕੇ ਹਟੇ ਉਹਦੇ ਨਾਲ ਫਿੱਟ ਬੈਂਦਾ, ਕਿਉਂਕਿ ਕੱਲ ਵੀ ਬੀਬੀ ਐਲਿਸ ਦੇ ਨਾਲ ਸੰਬੰਧਿਤ ਇੱਕ ਟੌਪਿਕ ਅਸੀਂ ਡਿਸਕਸ ਕੀਤਾ ਸੀ। ਔਰ ਇਹਦਾ ਕਿਉਂਕਿ ਹੈਡਲਾਈਨ ਕਿਨੇ ਕੀ ਦੇਣੀ ਹੈ, ਇੰਡੀਅਨ ਮੀਡੀਆ ਨੇ ਆਪਣੀ ਮਰਜ਼ੀ ਨਾਲ ਉਹਦੀ ਹੈਡਲਾਈਨ ਦਿੱਤੀ ਔਰ ਉਹਦੀ ਹੈਡਲਾਈਨ ਹੈ ਪਾਕਿਸਤਾਨ's counter terrorism steps important but not irreversible United States. The Indo-Pak hyphenation is now found only in history books. Alice Wells ਕਿ ਇਸ ਕਾਨਫਰੰਸ 'ਚ ਐਲਿਸ ਵੈਲ ਨੇ ਜਿਹੜੇ 3-4 ਨੁਕਤੇ, ਮੈਂ ਟਾਈਮ ਦੀ ਦੇਖ ਰਿਹਾ ਲਿਮਿਟੇਸ਼ਨ, ਜਿਹੜੇ ਚੁੱਕੇ ਉਹਦੇ 'ਚ ਉਹਨਾਂ ਨੇ ਬੇਸ਼ੱਕ ਇਹ ਕਿਹਾ ਜੀ ਠੀਕ ਹੈ ਪਾਕਿਸਤਾਨ ਨੇ ਜਿਹੜਾ ਇਸਲਾਮਾਬਾਦ ਨੇ ਕੁਝ ਕ੍ਰੈਡੀਬਲ ਸਟੈਪ ਤਾਂ ਚੁੱਕੇ ਨੇ ਟੈਰਰ ਗਰੁੱਪਸ ਨੂੰ ਡਿਸਮੈਂਟਲ ਕਰਨ ਦੇ ਲਈ, ਪਰ ਇਹ ਇਰਰਿਵਰਸੀਬਲ ਨਹੀਂ ਹੈਗੇ। ਇਹ ਨਹੀਂ ਹੈ ਵੀ ਦੁਬਾਰਾ ਉਸ ਕਿਸਮ ਦਾ ਨਹੀਂ ਹੋ ਸਕਦਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਨੂੰ ਮੈਂ ਇਰਰਿਵਰਸੀਬਲ ਇਸ ਲਈ ਨਹੀਂ ਕਹਿੰਦੀ ਕਿਉਂਕਿ ਬੇਸ਼ੱਕ ਇੰਪੋਰਟੈਂਟ ਸਟੈਪ ਨੇ ਔਰ ਇਹਦੇ 'ਚ ਜਿਹੜੀ ਹਾਫਿਜ਼ ਸਈਦ ਦੀ ਪਰਸੀਕਿਊਸ਼ਨ ਜਾਂ ਕਨਵਿਕਸ਼ਨ ਹੈ ਜਾਂ ਸੀਜ਼ਰ ਆਫ ਐਸੈਟਸ ਹੈ, ਪਰ certainly what we have seen on the documentation, better documentation of the economy, and we need to keep that focus and work with our international diplomatic ਜ਼ਬਾਨ ਹੈ ਜਿਹਦਾ ਕੋਈ ਮਤਲਬ ਨਹੀਂ ਹੁੰਦਾ, ਪਰ ਉਹ ਇਹ ਕਹਿਣਾ ਚਾਹੁੰਦੇ ਜਿਵੇਂ ਅਮਰੀਕਾ ਦਾ ਹੁੰਦਾ ਡੂ ਮੋਰ। ਔਰ ਇਸ ਦੇ ਨਾਲ ਹੀ ਜਿਹੜੀ ਇਸ ਡਿਸਕਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਇੰਡੀਆ ਪਾਕਿਸਤਾਨ ਦੀ ਜਿਹੜੀ ਗੱਲਬਾਤ ਹੈ ਉਹਨੂੰ ਸਪੋਰਟ ਕਰਦੇ ਆ। ਔਰ ਜਿਵੇਂ 2003 ਦੇ ਵਿੱਚ ਨਵੰਬਰ 'ਚ ਵਾਜਪਾਈ ਦੇ ਵੇਲੇ ਸੀਜ਼ ਫਾਇਰ ਲਾਈਨ ਦੇ ਉੱਤੇ ਸਮਝੌਤਾ ਹੋਇਆ ਸੀ, ਨੋ ਫਾਇਰਿੰਗ, ਉਹਨੂੰ ਜਿਹੜਾ ਉਹ ਵਾਪਸ ਇੰਪਲੀਮੈਂਟ ਕਰਨਾ ਚਾਹੀਦਾ। ਪਰ ਪਾਕਿਸਤਾਨ ਜਿਹੜੇ ਨਾਨ ਸਟੇਟ ਐਕਟਰ ਨੇ ਉਹਨਾਂ ਨੂੰ ਹੱਥ ਪਾਏ। ਪਰ ਜਿਹੜੀ ਗੱਲ ਮੈਂ ਸਮਝ ਆਇਆ ਵੀ ਇਹ ਅਮਰੀਕਾ ਨੇ ਜੇ ਇਹਨਾਂ ਦੀ ਇਹ ਦੇਖਣਾ ਹੋਏ ਵੀ ਵਫਾ ਜਾਂ ਯਾਰੀ ਦਾ ਕੀ ਮਤਲਬ ਹੈ, ਐਗਜ਼ੈਕਟ ਉਹਦੇ ਸ਼ਬਦ ਨੇ the Indo-Pak hyphenation is now found only in history books. ਕਿਉਂਕਿ ਜ਼ਾਹਰ ਹੈ ਕਿ ਇਹ ਰਿਲੇਸ਼ਨਸ਼ਿਪ ਦਾ ਮਤਲਬ ਇਹ ਸੀ ਕਿ ਇੱਕ ਜ਼ਮਾਨੇ 'ਚ ਬੇਸ਼ੱਕ ਭਾਰਤ ਪੂਰੀ ਤਰ੍ਹਾਂ ਸੋਵੀਅਤ ਯੂਨੀਅਨ ਦੇ ਖੈਮੇ ਦੇ ਵਿੱਚ ਸੀ, ਪਰ ਜੇ ਪਾਕਿਸਤਾਨ ਨੂੰ ਅਮਰੀਕਾ ਨੇ ਕੋਈ ਹਥਿਆਰ ਵੇਚੇ ਤੇ ਭਾਰਤ ਪ੍ਰੋਟੈਸਟ ਕਰਦਾ ਸੀ ਤੇ ਉਹ ਇਹ ਕਹਿੰਦੇ ਸੀ ਜੀ ਅਸੀਂ ਇਹ ਐਗਰੀਮੈਂਟ ਲਿਆ ਹੋਇਆ ਹੈ ਉਹਨਾਂ ਤੋਂ, ਪਾਕਿਸਤਾਨ ਤੋਂ, ਕਿ ਇਹ ਭਾਰਤ ਦੇ ਖਿਲਾਫ ਨਹੀਂ ਵਰਤੇ ਜਾਣਗੇ। ਜਿਵੇਂ F-16 ਦੇ ਹਵਾਲੇ ਨਾਲ ਜਦੋਂ ਭਾਰਤੀਆਂ ਨੇ ਝੂਠਾ ਦਾਅਵਾ ਕੀਤਾ ਬਾਲਾਕੋਟ ਤੋਂ ਬਾਅਦ ਕਿ ਜੀ ਅਸੀਂ ਉਹਨਾਂ ਦਾ F-16 ਸੁੱਟ ਲਿਆ ਔਰ ਕਿਵੇਂ ਟਰੱਕ ਦਾ ਟੁਕੜਾ ਦਿਖਾਇਆ ਤੇ ਅਮਰੀਕਾ ਨੇ ਕਿਉਂਕਿ ਸਰਵੇਲੈਂਸ ਇਹ ਆਪਣੀ ਪੂਰੀ ਗਿਣਤੀ ਕੀਤੀ ਇਹਨਾਂ ਨੇ ਉੱਥੇ ਉਹਨਾਂ ਨੇ ਕਿਹਾ ਜੀ ਉਹਨਾਂ ਦੇ ਤਾਂ ਸਾਰੇ ਇੰਟੈਕਟ ਨੇ। ਸੋ ਜ਼ਾਹਰ ਹੈ ਕਿ ਇਹ ਹਾਈਫਨੇਟਡ ਰਿਲੇਸ਼ਨਸ਼ਿਪ ਸੀ। ਔਰ ਇਸੇ ਤਰ੍ਹਾਂ ਜੇ ਭਾਰਤ ਦੇ ਨਾਲ ਜਦੋਂ ਇਹਨਾਂ ਦੇ ਈਜ਼ ਹੋਏ ਸਬੰਧ ਜੇ ਕੁਛ ਦਿੰਦੇ ਸੀ ਤਾਂ ਪਾਕਿਸਤਾਨ ਨੂੰ ਵੀ ਭਰੋਸੇ 'ਚ ਲੈਂਦੇ ਸੀ, ਉਹਨਾਂ ਨੂੰ ਵੀ ਉਹਨਾਂ ਇਹਨਾਂ ਦਾ ਤਾਂ ਉਹ ਜਿਵੇਂ ਦਿੱਲੀ ਜਿਹੜੀ ਆ ਉਹ ਬਾਂਦਰਾਂ ਦੇ ਵਿੱਚ ਰੋਟੀ ਦਾ ਸਮਝੌਤਾ ਕਰਵਾ ਰਹੀ ਹੈ, ਉਹ
ਬਾਂਦਰ ਫੇਰ ਕਹਿ ਰਹੇ ਨੇ ਨਹੀਂ ਆ ਵੱਧ ਗਿਆ, ਫਿਰ ਉਹ ਚ ਚੱਪਾ ਮੂੰਹ ਚ ਮਾਰਨਾ ਦੇ ਲੈ, ਉਹ ਦੂਜਾ ਬਾਂਦਰ ਕਹਿੰਦਾ ਨਹੀਂ ਨਹੀਂ ਇਹ ਵੱਧ ਗਿਆ, ਰੋਟੀ ਆਪ ਖਾ ਗਈ ਸਾਰੀ, ਬਾਂਦਰ ਲੜਦੇ ਰਹੇ। ਤੇ ਇਹ ਜਿਹੜਾ ਹਾਈਫਨੇਟਡ ਸੀ ਹੈ ਤਾਂ ਭਾਰਤ ਪਾਕਿਸਤਾਨ ਦੋ ਬਾਂਦਰਾਂ ਨੂੰ ਅਮਰੀਕਾ ਬਿੱਲੀ ਜਿਹੜੀ ਹੈ ਉਹ ਲੜਾ ਰਹੀ ਸੀ, ਪਰ ਹੁਣ ਉਹ ਕਹਿੰਦੇ ਵੀ ਨਹੀਂ ਨਹੀਂ ਅਸੀਂ ਇੱਕ ਬਾਂਦਰ ਫੜ ਲਿਆ, ਹੁਣ ਦੂਜੇ ਬਾਂਦਰ ਦੀ ਲੋੜ ਨਹੀਂ ਹੈ, ਔਰ ਅਸੀਂ ਜਿਹੜਾ ਡੀਹਾਈਫਨੇਟ ਕਰਤਾ। ਇਹ ਜਿਹੜੀ ਹਾਈਫਨੇਟਡ ਰਿਲੇਸ਼ਨਸ਼ਿਪ ਵਾਲੀ ਗੱਲ ਸੀ ਇਹ ਹੁਣ ਸਟੂਡੈਂਟ ਹਿਸਟਰੀ ਕਿਤਾਬਾਂ 'ਚ ਪੜ੍ਹਦੇ ਨੇ। ਇਟ ਹੈਜ਼ ਆਲਰੇਡੀ ਇਹ ਹੈ ਕਿ ਭਾਈ ਖਾ ਪੀ ਕੇ ਤੁਸੀਂ ਡਕਾਰ ਮਾਰੋ ਤੇ ਕਹੋ ਜੀ ਖਤਮ ਹੋ ਗਿਆ ਸਾਰਾ ਕੁਝ। ਸੋ ਇਸ ਸਾਰੇ ਚੋਂ ਜਿਹੜਾ ਉਹਨਾਂ ਨੇ ਜਿਹੜੀ ਉਸ ਮਿਸਟਰ ਐਲਿਸ ਦੀ ਸਾਰੇ ਚੋਂ ਨਿਕਲਦੀ ਹੈ ਗੱਲ, ਮੈਨੂੰ ਲੱਗਦਾ ਵੀ ਆਉਣ ਵਾਲੇ ਪੀਰੀਅਡ 'ਚ ਇਹ ਖੁੱਲ ਕੇ ਜਿਹੜੀ ਉਹਨਾਂ ਦੀ ਹਾਈਬ੍ਰਿਡ ਵਾਰਸ ਜੋ ਇੰਡੀਆ ਨੂੰ ਉਹਨਾਂ ਨੇ ਬਣਾਇਆ ਆਪਣਾ ਪਾਰਟਨਰ, ਉਹਨੂੰ ਉਹ ਜਾਰੀ ਰੱਖਣਗੇ। ਔਰ ਇਹ ਸਾਰੇ 'ਚ ਮੈਂ ਹੋਰ ਲੰਬੀ ਚੌੜੀ ਇਹ ਡਿਸਕਸ਼ਨ ਹੈ, ਪਰ ਸਾਡੇ ਮਤਲਬ ਦਾ ਇਹਦੇ 'ਚ ਇਹੀ ਹੈ ਕਿ ਵੀ ਉਹਨਾਂ ਨੇ ਅਖੀਰ 'ਚ ਜਾਂਦੇ ਆ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਉੱਤੇ ਲਿਪਾ ਪੋਚੀ ਕੀਤੀ ਹੈ ਕਿ ਪਾਕਿਸਤਾਨ has also taken initial steps towards curtailing other terrorist groups that threatened the region, such as arresting and prosecuting terrorists and beginning to dismantle terrorist financial structure. As Pakistan's commitment to peace in the region has grown, we are seeing initial growth in our relationship, particularly in trade. ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਪਾਕਿਸਤਾਨ ਟ੍ਰੇਡ ਇਸ ਕੋਰੋਨਾ ਵਾਇਰਸ ਤੋਂ ਪਹਿਲਾਂ ਵੱਧ ਰਹੀ ਸੀ, ਔਰ ਕਿਉਂਕਿ ਅਮਰੀਕਾ ਵੀ ਪਾਕਿਸਤਾਨ ਨੂੰ ਬਿਲਕੁਲ ਹੱਥੋਂ ਨਹੀਂ ਛੱਡਣਾ ਚਾਹੁੰਦਾ ਵੀ ਬਿਲਕੁਲ ਹੀ ਚੀਨ ਦੇ ਗੋਦ 'ਚ ਬੈਠ ਜਾਏ, ਤੇ ਪਾਕਿਸਤਾਨ ਦੇ ਇੰਟਰਸਟ ਵੀ ਨਹੀਂ ਹੈ ਕਿ ਪਾਕਿਸਤਾਨ ਆਪਣੇ ਸਾਰੇ ਆਂਡੇ ਇੱਕ ਟੋਕਰੀ 'ਚ ਪਾਏ ਜਿਵੇਂ ਹੁਣ ਤੱਕ ਪਾਈ ਗਏ ਨੇ। ਔਰ ਲੇਕਿਨ ਇਸ ਸਾਰੇ 'ਚੋਂ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਅਮਰੀਕਾ ਕਸ਼ਮੀਰ ਦੇ ਮੁੱਦੇ ਤੇ ਭਾਰਤ ਦੇ ਨਾਲ ਖਲੋਤਾ ਹੈ, ਪ੍ਰੈਜ਼ੀਡੈਂਟ ਜਿਹੜਾ ਉਹ ਮੀਡੀਏਸ਼ਨ ਦੀਆਂ ਗੱਲਾਂ ਕਰਕੇ ਸਮੋਕ ਸਕਰੀਨ ਦੇ ਵਿੱਚ ਉਹਨਾਂ ਨੇ ਇਮਰਾਨ ਖਾਨ ਨੂੰ ਉਲਝਾ ਲਿਆ, ਔਰ ਦੂਜੇ ਪਾਸੇ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ। ਔਰ ਹੁਣ ਜਿਹੜਾ ਉਹ ਸਿਰਫ ਤੇ ਸਿਰਫ ਪਾਕਿਸਤਾਨ ਦਾ ਸਹਾਰਾ ਚਾਹੁੰਦੇ ਨੇ, ਜਿਵੇਂ ਅਫਗਾਨ ਇਹ ਸਾਰੇ ਜਿਹਾਦ ਦੇ ਵੇਲੇ ਔਰ ਉਸ ਤੋਂ ਬਾਅਦ 9/11 ਤੋਂ ਬਾਅਦ ਇਹਨਾਂ ਨੂੰ ਮੋਢਾ ਚਾਹੀਦਾ ਸੀ, ਔਰ ਲੜਾਈ ਅਮਰੀਕਾ ਦੀ ਸੀ ਸੋਵੀਅਤ ਯੂਨੀਅਨ ਨਾਲ 1979। ਹੁਣ ਉਹਨਾਂ ਨੂੰ ਮੋਢਾ ਤਾਂ ਭਾਰਤ ਦਾ ਪੱਕੇ ਤੌਰ ਤੇ ਮਿਲਿਆ, ਪਰ ਉਹਨਾਂ ਨੂੰ ਇਹ ਲੱਗਦਾ ਵੀ ਜੇ ਪਾਕਿਸਤਾਨ ਵੀ ਆ ਕੇ ਜਿਹੜਾ ਉਹ ਦੂਜੇ ਪਾਸੇ ਉਸ ਪਾਲਕੀ ਨੂੰ ਮੋਢਾ ਦੇ ਦੇ ਤੇ ਸਵਾਰ ਸਾਹਿਬ ਜਿਹੜੇ ਨੇ ਉਹ ਆਸਾਨੀ ਨਾਲ ਆਪਣਾ ਜਿਹੜਾ ਉਹ ਕੰਮ ਕੱਢ ਸਕਦੇ ਨੇ। ਸੋ ਮੈਂ ਸਮਝਦਾ ਵੀ ਇਹ ਹੁਣ ਪਾਕਿਸਤਾਨ ਦੇ ਡਿਸੀਜਨ ਮੇਕਰ ਜਾਂ ਓਪੀਨੀਅਨ ਮੇਕਰ ਉਹਨਾਂ ਨੇ ਦੇਖਣਾ ਕਿ ਵੀ ਉਹਨਾਂ ਨੇ ਇਸ ਸਾਰੇ ਦੇ ਵਿੱਚ ਕਿਵੇਂ ਫਾਈਨ ਡਿਪਲੋਮੇਸੀ ਕਰਨੀ ਹੈ, ਔਰ ਇਸ ਸਾਰੇ 'ਚ ਪਾਕਿਸਤਾਨ ਦੀ ਅਹਿਮੀਅਤ ਇਸ ਵੇਲੇ ਡਿਪਲੋਮੈਟਿਕ ਹਲਕਿਆਂ 'ਚ ਵੀ, ਪੋਲੀਟੀਕਲ ਵੀ, ਈਵਨ ਆਰਮੀ ਐਂਗਲ ਤੋਂ ਵੀ ਉਸ ਖਿੱਤੇ ਦੇ ਵਿੱਚ ਜਿਹੜੀ ਹੈ ਉਹ ਕਾਫੀ ਅਹਿਮ ਹੈ, ਔਰ ਉਹਨਾਂ ਨੂੰ ਹਰ ਕਦਮ ਸੋਚ ਸਮਝ ਕੇ ਲੈਣਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵੀਡੀਓਜ਼ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।